ਸੋ ਅਗਲੀ ਆਪਾਂ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਇੱਕ ਹੋਰ ਆਪਰੇਸ਼ਨ ਜਿਹੜਾ ਲੋਟਸ ਹੋਇਆ ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਈਡੀ ਨੇ ਪੁੱਛਗਿੱਛ ਖੋਲ ਦਿੱਤੀ ਹੈ ਤੇ ਕੀ ਇਹ ਪੁੱਛਗਿੱਛ ਖੋਲ ਕੇ ਕੈਪਟਨ ਦੀ ਇੱਛਾ ਪੂਰੀ ਕਰ ਦਿੱਤੀ ਹੈ ਜੀ ਈਡੀ ਨੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਪੰਜਾਬੀ ਸਿਆਸਤ ਦੇ ਵਿੱਚ ਵੱਡਾ ਨਾਮ ਹੈ ਜੀ ਅਜੋਕੇ ਪਿਛਲੇ 3 ਦਹਾਕਿਆਂ ਦੀ ਰਾਜਨੀਤੀ ਜੇ ਪੰਜਾਬ ਦੀ ਝਾਤ ਮਾਰਨੀ ਹੋਵੇ ਉਹਦੇ ਵਿੱਚ ਬਾਦਲ ਤੇ ਕੈਪਟਨ ਦੋ ਨਾਮ ਵੱਡੇ ਨੇ ਇਸ ਪਿਛਲੇ 30-40 ਸਾਲ ਦੀ ਰਾਜਨੀਤੀ ਦੇ ਵਿੱਚ। ਖਾਸ ਕਰਕੇ 2 ਵਾਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣੇ, ਪਹਿਲਾ ਟਰਮ ਉਹਨਾਂ ਦਾ ਬੜਾ ਵਧੀਆ ਸੀ, ਦੂਜੇ ਟਰਮ ਦੇ ਵਿੱਚ ਉਹੇ ਜਿਹੇ ਅਮਰਿੰਦਰ ਸਿੰਘ ਨਜ਼ਰ ਨਹੀਂ ਆਏ। ਜਿਵੇਂ ਮੌਜੂਦਾ ਭਗਵੰਤ ਮਾਨ ਲਈ ਕਿਹਾ ਜਾਂਦਾ ਉਸੇ ਤਰ੍ਹਾਂ ਅਮਰਿੰਦਰ ਸਿੰਘ ਲਈ ਵੀ ਕਿਹਾ ਜਾਂਦਾ ਸੀ ਦੂਜੇ ਟਰਮ ਚ ਕਿ ਬਣੇ ਹੋਏ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੇ, ਹੈ ਨਾ, ਤੇ ਪਰ ਹੈਗੇ ਨੇ ਮੋਦੀ ਅਮਿਤ ਸ਼ਾਹ ਦੇ। ਜੀ ਸਹੀ। ਸੋ ਇਸ ਲਈ ਉਹਨਾਂ ਦੀ ਬੋਲੀ ਵੀ ਬੋਲਦੇ ਰਹੇ ਨੇ, ਉਹਨਾਂ ਦੇ ਅਨੁਸਾਰ ਚੱਲਦੇ ਵੀ ਰਹੇ ਨੇ। ਤੇ ਕਾਂਗਰਸ ਨੇ ਜਦੋਂ ਬਦਲਿਆ ਤੇ ਮੁੱਖ ਮੰਤਰੀ ਤੋਂ ਘੱਟ ਮਨਜ਼ੂਰ ਨਹੀਂ, ਫਿਰ ਮੈਂ ਚੱਲਿਆ। ਫਿਰ ਉਹ ਪਾਰਟੀ ਜੀ ਬਣਾਈ, ਪਾਰਟੀ ਵਿੱਚ ਮਰਜ ਕਰਤੀ, ਚਲੋ ਜੀ ਬੀਜੇਪੀ ਚ ਚਲੇ ਗਏ। ਮਤਲਬ ਕੁੱਲ ਮਿਲਾ ਕੇ ਮਸਲਾ ਆਪਣੇ ਜਵਾਕਾਂ ਦਾ ਭਵਿੱਖ ਪੱਕਾ ਕਰਨਾ ਸੀ ਕਿ ਆਪਣੀ ਤਾਂ ਲੰਘ ਗਈ, ਜਵਾਕਾਂ ਲਈ ਕੁਝ ਕਰ ਜੀਏ। ਰਾਜਨੀਤਿਕ ਕੁਰਸੀਆਂ ਉਹਦੇ ਦਿਵਾਉਣਾ ਮਸਲਾ ਸੀ ਜਾਂ ਉਹਨਾਂ ਦੀ ਚਮੜੀ ਬਚਾਉਣਾ ਮਸਲਾ ਸੀ। ਸਹੀ। ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਜਿਵੇਂ ਈਡੀ ਨੇ ਗਲਬਾ ਪਾ ਲਿਆ ਸੀਗਾ, ਵਿਦੇਸ਼ੀ ਸਵਿਸ ਖਾਤਿਆਂ ਵਾਲਾ ਮਸਲਾ ਸੀਗਾ ਕਿ ਰਣਿੰਦਰ ਲਈ, ਪ੍ਰਨੀਤ ਕੌਰ ਲਈ ਮੁਸ਼ਕਲ ਸੀ। ਬਈ ਕਾਂਗਰਸ ਚ ਰਹਿੰਦੇ ਆ ਤਾਂ ਇਹ ਦਾਗੀ ਸੀ, ਤੁਹਾਡੀ ਪਾਰਟੀ ਜਾ ਕੇ ਤਾਂ ਚੋਣ ਵੀ ਲੜ ਲਈ ਪ੍ਰਨੀਤ ਕੌਰ ਨੇ। ਸਹੀ ਹੈ। ਇਹਦਾ ਮਤਲਬ ਫਿਰ ਤਾਂ ਉਹ ਦੁੱਧ ਤੋਂ ਲਈ ਹੋਗੀ, ਜਦੋਂ ਉਧਰੋਂ ਸਾਫ ਚਿੱਟ ਮਿਲ ਗਈ ਤਾਂ ਹੀ ਚੋਣ ਲੜਾਈ ਤੁਸੀਂ। ਬਿਲਕੁਲ। ਤੇ ਅੱਜ ਫਿਰ ਫਾਈਲਾਂ ਕਿੱਥੋਂ ਖੁੱਲ ਗਈਆਂ ਦੁਬਾਰਾ? ਕੀ ਉਹ ਸਮਝੌਤਾ ਭੁੱਲ ਕੇ ਚੁੱਪ ਰਹਿਣ ਵਾਲਾ ਅਮਰਿੰਦਰ ਸਿੰਘ ਬੋਲ ਪਏ, ਇਸ ਲਈ ਈਡੀ ਨੇ ਫਾਈਲਾਂ ਖੋਲੀਆਂ? ਹੁਣ ਜਿਹੜੀ ਗੱਲ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਬਈ 15 ਸਾਲ ਭੁੱਲ ਜੋ, ਬੀਜੇਪੀ ਪੰਜਾਬ ਚ ਆ ਜੂਗੀ, ਬਿਨਾਂ ਗੱਠਜੋੜ ਤੋਂ ਅਕਾਲੀਆਂ ਨਾਲ ਗੱਠਜੋੜ ਕਰ ਲਓ ਤਾਂ ਹੀ ਹੈ, ਨਹੀਂ ਕਿ ਸਿਰਫ ਇਸ ਗੱਲ ਦਾ ਗੁੱਸਾ ਖਾ ਗਏ ਮੋਦੀ ਅਮਿਤ ਸ਼ਾਹ ਕਿ ਉਹਨਾਂ ਨੇ ਈਡੀ ਨੂੰ ਕਹਾ ਕਿ ਚੱਕੋ ਵੀ ਫਾਈਲਾਂ, ਚਲੋ ਤੁਰਪੋ। ਜੇ ਇਹੀ ਗੱਲ ਹੈ ਗੱਠਜੋੜ ਦੀ ਗੱਲ ਤਾਂ ਸੁਨੀਲ ਜਾਖੜ ਲਗਾਤਾਰ ਕਰ ਰਹੇ। ਜਾਂ ਇਹ ਤੋਂ ਅਗਲੀ ਗੱਲ ਜੀ, ਅਮਰਿੰਦਰ ਸਿੰਘ ਕਹਿੰਦੇ ਵੀ ਕਿ ਪੰਜਾਬ ਬਾਰੇ, ਪੰਜਾਬ ਦੀ ਸਿਆਸਤ ਬਾਰੇ ਮੇਰੇ ਤੋਂ ਵੱਧ ਅੱਜ ਦੇ ਦੌਰ ਚ ਕੌਣ ਜਾਣਦਾ, ਤੇ ਬੀਜੇਪੀ ਚ ਹੁੰਦਿਆਂ ਮੈਨੂੰ ਪੁੱਛਿਆ ਨਹੀਂ ਜਾ ਰਿਹਾ। ਕਾਂਗਰਸ ਹਾਈ ਕਮਾਂਡ ਚ ਮੈਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਸੀ, ਮੈਂ ਜਾ ਕੇ ਬੂਹਾ ਖੜਕਾਉਂਦਾ ਸੀ, ਦਰਵਾਜ਼ੇ ਖੁੱਲ ਜਾਂਦੇ ਸੀ ਸਵਾਗਤ ਲਈ। ਸਹੀ ਗੱਲ, ਮੇਰੀ ਸਿੱਧੀ ਪਹੁੰਚ ਅਪਰੋਚ ਸੀ। ਇੱਥੇ ਕਹਿੰਦੇ ਸਾਨੂੰ ਕੋਈ ਪੁੱਛਦਾ ਹੀ ਨਹੀਂਗਾ। ਹੁਣ ਉਹ ਜਿਹੜੀ ਇੱਛਾ ਸੀ ਕਿ ਪੁੱਛਗਿੱਛ ਵਧੇ, ਉਹ ਪੂਰੀ ਕਰਤੀ ਫਿਰ ਬੀਜੇਪੀ ਨੇ ਕਿ ਲੈ ਭਾਈ ਈਡੀ ਤੈਨੂੰ ਪੁੱਛਣ ਆ ਗਈ। ਹੁਣ ਇੱਛਾ ਪੂਰੀ ਹੋ ਗਈ। ਸਹੀ ਹੈ, ਬਿਲਕੁਲ। ਪਰ ਅਮਰਿੰਦਰ ਸਿੰਘ ਉਹ ਵਿਅਕਤੀ ਹੈ ਜਿਹੜਾ ਦਮ ਰੱਖਦਾ ਹੈ ਕਿ ਹਾਂ ਦਿੱਲੀ ਦੇ ਨਾਲ ਕਿਵੇਂ ਸਿੱਧਣਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਗੱਲ ਕਰਨੀ ਹੈ, ਕਿਹਨੂੰ ਕਿਹੜੇ ਪਾਏ ਤੇ ਰੱਖਣਾ ਹੈ। ਪਰ ਹਾਲਤ ਵਕਤ ਕਿੱਥੇ ਲਿਆ ਕੇ ਖੜਾ ਹੁੰਦਾ ਕਿ ਪ੍ਰਧਾਨ ਮੰਤਰੀ ਜਿੱਥੋਂ ਚੌਪਰ ਚੜ੍ਹਦਾ ਉਤਰਦਾ ਉੱਥੇ ਲਾਈਨ 'ਚ ਖੜ ਕੇ ਹੱਥ ਮਿਲਾਉਣ ਨੂੰ ਖੜੇ ਸੀ ਮੋਦੀ ਨਾਲ। ਇਹ ਉਹ ਅਮਰਿੰਦਰ। ਸੋ ਵਕਤ ਕੈਸੀ ਚੀਜ਼ ਆ। ਹੁਣ ਸਵਾਲ ਇਹ ਹੈ ਕਿ ਕਿਤੇ ਕੈਪਟਨ ਅਮਰਿੰਦਰ ਦੀ ਸਥਿਤੀ ਪ੍ਰਕਾਸ਼ ਸਿੰਘ ਬਾਦਲ ਵਾਲੀ ਤਾਂ ਨਹੀਂ ਹੋ ਗਈ? ਸਹੀ ਕਿ ਬਾਦਲ ਹੋਰਾਂ ਨੂੰ ਜਾਂਦੀ ਵਾਰੀ ਵੀ ਸੁਖਵੀਰ ਨੇ ਕਿਹਾ ਕਿ ਲੜ ਲਓ ਜੀ, ਨਹੀਂ ਤਾਂ ਸਾਡੀ ਗਤੀ ਨਹੀਂ ਹੁੰਦੀ। ਗਤੀ ਤਾਂ ਵੀ ਨਹੀਂ ਹੋਈ। ਸੋ ਪਰ ਪ੍ਰਕਾਸ਼ ਸਿੰਘ ਬਾਦਲ ਜਾਂਦੀ ਵਾਰੀ ਹਾਰ ਕੇ ਗਿਆ। ਹੁਣ ਕਿਤੇ ਟੱਬਰ ਤਾਂ ਨਹੀਂ ਗਲ ਪਿਆ ਹੋਇਆ ਕਿ ਜੇ ਕਾਂਗਰਸ ਕੁਛ ਨਹੀਂ ਬਣਦਾ, ਮੁੜ ਬੀਜੇਪੀ ਕੁਛ ਨਹੀਂ ਬਣਦਾ ਤਾਂ ਮੁੜ ਕੇ ਕਾਂਗਰਸ ਕਨੀ ਦੇਖ ਲਓ। ਕਿਤੇ ਇਹ ਇੱਛਾ ਤਾਂ ਨਹੀਂ, ਕਿਤੇ ਇਸ ਵਿਗੜੇ ਬੋਲ, ਵਿਗੜੇ ਸੁਰਾਂ ਦੇ ਵਿੱਚ ਕਾਂਗਰਸ ਨਾਲ ਦੁਆਰਾ ਰਾਬਤਾ ਤਾਂ ਨਹੀਂ ਕੀਤਾ ਜਾ ਰਿਹਾ। ਪਰ ਕਾਂਗਰਸ ਨੇ ਇਸ ਮੌਕੇ ਅਮਰਿੰਦਰ ਸਿੰਘ ਦਾ ਕੀ ਕਰਨਾ ਜੀ? ਨਾ ਉਹ ਸਰਗਰਮ ਸਿਆਸਤ 'ਚ ਹੁਣ ਤੁਰਨ ਫਿਰਨ ਜੋਗੇ। ਹਾਂ, ਕੀ ਉਹ ਪ੍ਰਨੀਤ ਕੌਰ ਨੂੰ ਤੋਂ ਅਜੇ ਵੀ ਕੋਈ ਆਸ ਰੱਖਦੇ ਨੇ? ਸਹੀ ਹੈ। ਜਾਂ ਉਹ ਹੁਣ ਬੇਟੀ ਦੇ ਵਿੱਚੋਂ ਕੁਝ ਦੇਖਣਾ ਚਾਹੁੰਦੇ ਨੇ ਕਿ ਹਾਂ ਇਹ ਕੱਲ ਨੂੰ ਚਿਹਰਾ ਮੋਹਰਾ ਬਣ ਸਕਦੀ ਹੈ? ਜਾਂ ਉਹ ਇਸ ਪਰਿਵਾਰ ਦੇ ਨਾਂ ਨੂੰ ਨਾਲ ਰੱਖਣਾ ਚਾਹੁੰਦੇ ਨੇ? ਕੀ ਕਾਂਗਰਸ ਵੀ ਉਸੇ ਤਰੀਕੇ ਨਾਲ ਸੋਚ ਰਹੀ ਜਿਸ ਤਰੀਕੇ ਨਾਲ ਜੇ ਕੈਪਟਨ ਪਰਿਵਾਰ ਸੋਚ ਰਿਹਾ ਜੀ? ਜਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਸ਼ੰਕੇ ਸ਼ੋਭੇ ਇੰਨੇ ਬੜੇ ਹੋ ਗਏ ਨੇ ਅਮਰਿੰਦਰ ਸਿੰਘ ਤੇ ਕਿ ਜੇ ਉੱਧਰ ਰਹਿੰਦੇ ਆ ਸਾਡੇ ਨਾਲ ਰਾਬਤੇ 'ਚ ਰਹਿ ਸਕਦਾ, ਸਾਡੇ ਨਾਲ ਰਹਿ ਕੇ ਕਿਤੇ ਉਹਨਾਂ ਦੇ ਰਾਬਤੇ 'ਚ ਤਾਂ ਨਹੀਂ। ਸਹੀ ਹੈ, ਬਿਲਕੁਲ। ਸੋ ਇਹ ਡਰ ਹੈ। ਉਹਦੇ ਵਿੱਚੋਂ ਈਡੀ ਨੇ ਫਾਈਲਾਂ ਖੋਲੀਆਂ ਦੁਬਾਰਾ। ਜੋ ਵੀ ਹੋਵੇ, ਕੈਪਟਨ ਦੀਆਂ ਮੁਸ਼ਕਲਾਂ ਵਧੀਆ ਨਜ਼ਰ ਆਉਂਦੀਆਂ ਨੇ। ਇੱਕ ਪਾਸੇ ਹਸਪਤਾਲ 'ਚ ਨੇ, ਗੋਡੇ ਦਾ ਆਪਰੇਸ਼ਨ ਇਸ ਉਮਰੇ, ਹੈ ਨਾ,
ਫਿਰ ਉਹ ਕਹਿੰਦੇ ਉਹਦੇ ਚੱਕਰ 'ਚ ਥੋੜਾ ਜਿਹਾ ਨਿਗਰਾਨੀ 'ਚ ਰੱਖਣ ਲਈ ICU 'ਚ ਵੀ ਲੈ ਗਏ ਤੇ ਮੁੰਡੇ ਨੂੰ ਬੁਲਾਇਆ ਸੀ ਈਡੀ ਨੇ, ਮੁੰਡਾ ਗਿਆ ਨਹੀਂ। ਅਗਲਾ ਕਹੂਗਾ ਜੀ ਮੇਰਾ ਤਾਂ ਪਾਪਾ ਹਸਪਤਾਲ ਪਿਆ, ਮੈਂ ਕਿੱਥੋਂ ਆ ਜਾਵਾਂ। ਸਹੀ ਹੈ। ਸੋ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਈਡੀ ਕਿਵੇਂ ਅੱਗੇ ਵੱਧਦੀ ਹੈ। ਕੁਝ ਧਿਰਾਂ ਦਾ ਇਹ ਵੀ ਮੰਨਣਾ ਕਿ ਸ਼ਾਇਦ ਹੁਣ ਇਸ ਉਮਰੇ ਕਲੀਨ ਚਿੱਟ ਲੈਣ ਦੇ ਲਈ ਕਵਾਇਦ ਹੈ ਕਿ ਇੱਕ ਵਾਰ ਪੁੱਛਗਿੱਛ ਲਈ ਬੁਲਾ ਲਓ, ਕਾਰਵਾਈ ਜੀ ਪਾ ਲਓ, ਬਾਅਦ ਚੋਂ ਫਾਈਲਾਂ ਬੰਦ ਕਰ ਦਿਓ। ਭਾਜੀ ਇੰਜ ਲੱਗਦਾ ਨਹੀਂ। ਬੀਜੇਪੀ ਅੰਦਰ ਜਿਹੀ ਜੀ ਕੜੱਤਣ ਰੱਖ ਕੇ ਰਾਜਨੀਤੀ ਕਰਦੀ ਆ, ਉਹਦੇ ਵਿੱਚੋਂ ਲੱਗਦਾ ਕਿ ਅਮਰਿੰਦਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਜਾਂ ਚੁੱਪ ਵੱਟਣੀ ਪਊਗੀ। ਚੁੱਪ ਵੱਟ ਹੈ ਨਾ, ਕੀ ਹੈ ਨਾ, ਦੜਵੱਟ ਜਮਾਨਾ ਕੱਟ ਬੀਬੀ ਹੈ ਨਾ। ਸੋ ਜਾਂ ਤਾਂ ਫਿਰ ਉਹ ਰਾਹ ਤੇ ਚੱਲਣਾ ਪਊਗਾ ਜਾਂ ਫਿਰ ਪਾਲਾ ਬਦਲਣਾ ਪਊਗਾ ਇਸ ਉਮਰੇ ਜਨਾਬ। ਅਸਲ ਦੇ ਵਿੱਚ ਮੈਨੂੰ ਲੱਗਦਾ ਕਾਂਗਰਸ ਸ਼ਾਇਦ ਇਸ ਪੱਖ ਤੋਂ ਵੀ ਸੋਚਦੀ ਹੋਣੀ ਹੈ ਵੀ ਜੇ ਨਵਜੋਤ ਸਿੰਘ ਸਿੱਧੂ ਚਲੇ ਗਏ ਤੇ ਪਟਿਆਲੇ ਤੋਂ ਰਾਜਨੀਤੀ ਕਰਨ ਲੱਗੇ ਤਾਂ ਪਟਿਆਲੇ ਤੋਂ ਚਲੋ ਇਹ ਪਰਿਵਾਰ ਦੇ ਨਾਲ ਡੰਗ ਟਪਾਈ ਹੋਈ ਚੱਲੂਗੀ। ਬਾਕੀ ਦੇਖਦੇ ਹਾਂ ਕੀ ਬਣਦਾ। ਹਲੇ ਤਾਂ ਉਹਨਾਂ ਨੇ ਦੇਖੋ ਭੁਪੇਸ਼ ਬਘੇਲ ਨੇ ਕਿਹਾ ਕਿ ਆਜੋ ਜੀ, ਰੈੱਡ ਕਾਰਪਟ ਤੁਹਾਡੇ ਲਈ ਵਿਛਾਇਆ, ਗੁਲਦਸਤੇ ਲੈ ਕੇ ਖੜੇ ਆ, ਸਵਾਗਤ ਹੈ, ਸਾਡੇ ਬੂਹੇ ਅੱਜ ਵੀ ਖੁੱਲੇ ਨੇ। ਅਸਲ 'ਚ ਭੁਪੇਸ਼ ਬਘੇਲ ਦੀ ਜਾਂ ਕਿਸੇ ਦਲਾਲ ਦੀ ਲੋੜ ਨਹੀਂ। ਅਮਰਿੰਦਰ ਦਾ ਸੋਨੀਆ ਪਰਿਵਾਰ ਨਾਲ ਜੋ ਨਾਤਾ ਰਿਸ਼ਤਾ ਹੈ ਨਾ, ਮਤਲਬ ਹੈ ਨਾ, ਉਹ ਸਭ ਨੂੰ ਪਤਾ ਕਿ ਰਾਜੀਵ ਗਾਂਧੀ ਨਾਲ ਉਹਨਾਂ ਦਾ ਜਿਹੋ ਜਿਹਾ ਯਾਰਾਨਾ ਸੀਗਾ ਤੇ ਰਾਹੁਲ ਨੂੰ ਤਾਂ ਜਵਾਬ ਕਹਿ ਕੇ ਡੀਲ ਕਰਦੇ ਨੇ। ਸੋ ਇਸ ਲਈ ਉਹਨਾਂ ਲਈ ਉਹ ਮੁਸ਼ਕਲ ਨਹੀਂ ਗਾ। ਉਹ ਆਪ ਜਿੱਦਣ ਚਾਹਣ ਉੱਧਰ ਜਾ ਸਕਦੇ ਨੇ। ਉਹਨਾਂ ਨੂੰ ਬਘੇਲ ਦੀ ਜਾਂ ਕਿਸੇ ਦੀ ਲੋੜ ਨਹੀਂ। ਜੀ ਬਿਲਕੁਲ।